व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि पाकिस्तान के फौजी मुखी फील्ड मार्शल आसिम मुनीर ने भारत ਨੂੰ ਅਮਰੀਕਾ ਦੀ ਧਰਤੀ ਤੋਂ ਸਪਸ਼ਟ ਲਫ਼ਜ਼ਾਂ ਵਿੱਚ ਵਾਰਨਿੰਗ ਦਿੱਤੀ ਹੈ ਕਿ ਜੇ ਭਾਰਤ ਨੇ ਪਾਕਿਸਤਾਨ ਦਾ ਪਾਣੀ ਰੋਕਣ ਲਈ ਇੰਡਸ ਰਿਵਰ ਤੇ ਡੈਮ ਬਣਾਇਆ ਤਾਂ ਅਸੀਂ ਉਸ ਨੂੰ ਤਬਾਹ ਕਰ ਦੇਵਾਂਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो असी ओपनिंग सैगमेंट दे विच डिटेल च गल कीती है कि फ्लोरीडा टैंपा दे विच जिथे पाकिस्तान दे फील्ड मार्शल और फौजी मुखी आसिम मुनीर सेंट्रल कौम दे जनरल कोयरला माइकल उहदे रिटायरमेंट दे फेयरवैल फंक्शन शामिल होने लई आए। उहदे च उन्होंने पाकिस्तानी कम्यूनिटी नूं डायस्पोरा नूं एड्रैस किया हुण तां और इस तो इलावा भी अहम मीटिंग्स वाशिंगटन हुई हैं और संडे नाइट उन्होंने फ्लाई किया टू ब्रसल्स और उहदे च जिहड़ी गल नूं लैके भारत दे विच ज़्यादा रौला पाया गया जां पाया जा रहा वो तो है उन्हां दी न्यूक्लीयर जिहड़ी है धमकी, जिहदे च उन्होंने साफ लफ्ज़ां दे विच कहा कि भाई जे साडी होंद नूं खतरा होया एग्जिस्टेंस नूं ते फिर असीं ਜਿਹੜੀ ਆधी ਦੁਨੀਆ ਨਾਲ ਲੈ ਕੇ ਜਾਵਾਂਗੇ, ਮਤਲਬ ਨਾ ਭਾਰਤ ਬਚੇਗਾ। ਅਸੀਂ ਤਾਂ ਆਪਣੀ ਹੋਂਦ ਜੇ ਸਾਡੀ ਵੈਸੇ ਵੀ ਜਾਣੀ ਹੈ ਪਰ ਫਿਰ ਅਸੀਂ ਇਵੇਂ ਨਹੀਂ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਾਂਗੇ। ਇਸ ਨੂੰ ਲੈ ਕੇ ਉਹਨਾਂ ਨੇ ਬੜਾ ਰੌਲਾ ਪਾਇਆ ਹੋਇਆ ਕਿ ਜੀ ਇਰਰਿਸਪੋਂਸੀਬਲ ਔਰ ਪਾਕਿਸਤਾਨ ਦੀ ਨਿਊਕਲੀਅਰ ਕਮਾਂਡ ਦਾ ਕੀ ਹੈ ਔਰ ਫਲਾਣਾ ਔਰ ਆਲਰੇਡੀ ਭੜਕਾਊ ਪਹਿਲਾਂ ਵੀ ਭੜਕਾਊ ਬਿਆਨ ਦਿੱਤਾ ਜਿਹਦੇ ਕਰਕੇ ਪਹਿਲਗਾਮ ਦੀ दहशतगर्दी हुई दिस दैट। लेकिन जिहड़ी दूसरी गल उन्होंने बड़े भारे अंदाज दे विच वेरी स्ट्रोंगली इस मीटिंग च कही, उहदा भारत च बहुत जिक्र नहीं है, चर्चा नहीं है। वो मैं समझदा कि भी मोर इंपॉर्टेंट भी है इन मैनी वेज, क्योंकि न्यूक्लीयर नूं लैके तां ये पहलां ही पाकिस्तान दा रहा भी असी नो फस्ट यूज़ है ਜਿਹੜਾ ਉਹ ਪਾਕਿਸਤਾਨ ਨੇ ਨਹੀਂ ਕਿਹਾ ਹੋਇਆ ਕਿ ਅਸੀਂ ਕੋਈ ਨੋ ਫਸਟ ਯੂਜ਼ ਕਰਾਂਗੇ ਜਿਹੜਾ ਉਸ ਦੇ ਉੱਤੇ ਹੋਵਾਂਗੇ ਜੇ ਅਸੀਂ ਨਹੀਂ ਵਰਤਾਂਗੇ। ਪਹਿਲਾਂ ਉਹਨਾਂ ਨੇ ਤਾਂ ਹਮੇਸ਼ਾ ਹੀ ਕਿਹਾ ਕਿ ਭਾਈ ਇਹ ਡੈਟਰੈਂਟ ਹੈ। ਪਰ ਜਿਹੜੀ ਗੱਲ ਭਾਰਤ ਨੇ ਸੋ ਕਾਲਡ ਆਪਰੇਸ਼ਨ ਸੰਦੂਰ ਦੀ ਆੜ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ ਕੀਤੀ ਹੈ ਔਰ ਪਾਕਿਸਤਾਨ ਦੀ ਹੋਂਦ ਨੂੰ ਇੱਕ ਤਾਂ ਮਿਲਟਰੀ ਮਾਈਟ ਦੇ ਨਾਲ ਕਿਸੇ ਚੀਜ਼ ਨੂੰ ਤਬਾਹ ਕਰਨ ਦੀ ਲਾਈਨ ਹੁੰਦੀ ਹੈ, ਇੱਕ ਜੇ ਤੁਸੀਂ ਉਸ ਨੂੰ ਚੋਕ ਕਰੋ ਉਸ ਦੇ ਇਕਨੋਮਿਕਲ ਰਿਸੋਰਸਿਸ ਨੂੰ, ਉਸ ਦੀ ਸਪਲਾਈ ਲਾਈਨ ਨੂੰ। ਔਰ ਜੇ ਭਾਰਤ ਨੇ ਜਿਹੜਾ ਇਹ ਬਿਲਕੁਲ ਗੈਰ ਕਾਨੂੰਨੀ ਗੈਰ ਜਿਹੜਾ ਇਨਸਾਨੀ ਜਿਹੜਾ ਸਟੈਂਸ ਲਿਆ ਇੰਡਸ ਵਾਟਰ ਟਰੀਟੀ ਨੂੰ ਸਸਪੈਂਡ ਕਰਨ ਦਾ ਕਿ ਜੀ ਅਸੀਂ ਪਾਣੀ ਨਹੀਂ ਜਾਣ ਦਿਆਂਗੇ ਪਾਕਿਸਤਾਨ ਦੇ ਵਿੱਚ ਔਰ ਜਿਹੜਾ ਅਸੀਂ ਡੈਮ ਬਣਾਵਾਂਗੇ ਇੰਡਸ ਦਰਿਆ 'ਤੇ ਵੀ ਦਰਿਆ ਬਣਾਵਾਂਗੇ ਔਰ ਚਨਾਹ ਔਰ ਜੇਹਲਮ 'ਚ ਆਲਰੇਡੀ ਇਸ ਕਿਸਮ ਦਾ ਉਹਨਾਂ ਨੇ ਕੁਛ ਨਾ ਕੁਛ ਡਰਾਮੇਬਾਜ਼ੀ ਸ਼ੁਰੂ ਕੀਤੀ ਹੈ। ਹਾਲਾਂਕਿ ਇਟ ਵਿਲ ਟੇਕ ਕਪਲ ਆਫ ਈਅਰਸ ਜਦੋਂ ਤੱਕ ਉਹ ਇਸ ਕਿਸਮ ਦੇ ਕਿਸੇ 'ਚ ਕਾਮਯਾਬ ਹੋਣ। ਪਰ ਜਿਹੜੀ ਇੰਪੋਰਟੈਂਟ ਗੱਲ ਜਨਰਲ ਮੁਨੀਰ ਨੇ ਟੈਂਪਾ ਦੇ ਵਿੱਚ ਕਹੀ ਉਹ ਦੋ ਹਵਾਲਿਆਂ ਨਾਲ, ਇੱਕ ਪਾਸੇ ਤਾਂ ਕਸ਼ਮੀਰ ਦੇ ਹਵਾਲੇ ਨਾਲ। ਭਾਰਤ ਇਹ ਸਮਝਦਾ ਸੀ ਕਿ ਇਸ ਤੋਂ ਪਹਿਲਾਂ ਜਿਵੇਂ ਪਾਕਿਸਤਾਨ ਦੇ ਫੌਜੀ ਚੀਫ ਬਾਜਵਾ ਡਾਕਟਰੀਨ ਜਿਹਦੇ ਥੱਲੇ ਉਹਨਾਂ ਨੇ ਆਪਣਾ ਇੱਕ ਪਾਲਿਸੀ ਪੇਪਰ ਵੀ ਪਾਕਿਸਤਾਨ ਗਵਰਨਮੈਂਟ ਨੇ ਜਾਰੀ ਕੀਤਾ ਸੀ, ਉਦੋਂ ਇਹ ਲੱਗਣ ਲੱਗ ਗਿਆ ਸੀ ਕਿ ਵੀ ਪਾਕਿਸਤਾਨ ਦੇ ਵਿੱਚ ਉਹ ਲੌਬੀ ਹਾਵੀ ਹੋ ਗਈ ਹੈ ਜਿਹੜੀ ਇਕਨੋਮਿਕਸ ਨੂੰ ਪਹਿਲ ਦਿੰਦੀ ਹੈ ਕਿ ਜੀ ਟ੍ਰੇਡ ਕਰ ਲਓ, ਦੂਜਾ ਕਰ ਲਓ, ਕਸ਼ਮੀਰ ਜਿਹੜਾ ਹੈ ਉਹ ਬੈਕ ਬਰਨਰ 'ਤੇ ਰੱਖ ਦਿਓ, ਇਹ ਬਾਅਦ 'ਚ ਦੇਖਿਆ ਜਾਏਗਾ। ਪਰ ਇਹ ਲੱਗਦਾ ਵੀ ਜਨਰਲ ਆਸਿਮ ਮੁਨੀਰ ਦੇ ਨਾਲ ਔਰ ਖ਼ਾਸ ਤੌਰ 'ਤੇ ਭਾਰਤ ਨੇ ਜਿਸ ਕਿਸਮ ਦਾ ਜੇ ਸ਼ਰਾਰਤੀ ਵਤੀਰਾ ਅਪਣਾਇਆ, ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਕੀਤਾ, ਪਾਕਿਸਤਾਨ ਦੀ ਸੋਵਰਨਿਟੀ ਵਾਇਲੇਟ ਕਰਦੇ ਆ ਜਿਹੜਾ ਉਸ ਦੇ ਉੱਤੇ ਮਿਸਾਈਲਸ ਦੇ ਨਾਲ ਅਟੈਕ ਕੀਤਾ, ਜਿਹਦਾ ਪਾਕਿਸਤਾਨ ਨੇ ਮੂੰਹ ਤੋੜਵਾਂ ਜਵਾਬ ਦਿੱਤਾ, ਜਿਹਦੇ ਥੱਲੇ ਪਾਕਿਸਤਾਨ ਦੀ ਉਹਦਾ ਮਿਲਟਰੀ ਮਾਈਟ ਵੀ ਔਰ ਉਸ ਦਾ ਡਿਪਲੋਮੈਟਿਕ ਰੁਤਬਾ ਵੀ ਵਧਿਆ। ਲੇਕਿਨ ਇਹ ਗੱਲ ਹੁਣ ਆਸਿਮ ਮੁਨੀਰ ਬਾਰ-ਬਾਰ ਇਹ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਜੰਮੂ ਕਸ਼ਮੀਰ ਹੈ ਇਹ ਸਾਡੀ ਜੁਗਲਰ ਵੇਨ ਹੈ, ਉਹਨੂੰ ਅਸੀਂ ਸ਼ਾਹ ਰਗ ਕਹਿੰਦੇ, ਜਿਹੜਾ ਮੇਨ ਸਪਲਾਈ ਲਾਈਨ ਹੈ। ਜਦੋਂ ਈਵਨ ਜਿਹੜਾ ਉਹ ਮਾਰਿਆ ਹਲਾਲ ਕੀਤਾ ਜਾਂਦਾ ਤੇ ਸ਼ਾਹ ਰਗ ਨੂੰ ਵੱਢਿਆ ਜਾਂਦਾ,
मेन ब्लड सप्लाई लाइन है। और ये लफज जे मैं गलत ना होवां तो कायदे आज़म मुहम्मद अली जिन्हां दे ही ने जिन्हां ने कश्मीर नूं जिहड़ा है वो पाकिस्तान दी शाह रग किया। शाह रग महज इसलिए नहीं कि जम्मू कश्मीर च मैजॉरिटी मुस्लिम पॉपूलेशन है जिहड़ी पाकिस्तान का हिस्सा बनना चाहती है, पर ये उन्होंने भी एहसास सी कि जिहड़े मेन दरिया खास तौर पर चनाब और झेलम और ये कश्मीर चों लंघदे ने और वाटर नूं एज ए वैपन यूज़ करन दी लाइन ईवन इमीडिएटली 1947 तो बाद ही इन्हों ने कोशिश की सी जदों एक स्टेज जिहड़े सतलुज के हैडवर्क्स ने फिरोजपुर ने रावी दे माधोपुर ने और इन्होंने उन्होंने ब्लॉक करन दी कोशिश की और उस कन्फ्लिक्ट चों ही बाद दे विच वर्ल्ड बैंक इनवॉल्व होया। लंबी नैगोशिएशन चली 1960 दे विच इंडस वाटर ट्रीटी कराची दे विच साइन होई। पंडित नेहरू इंडियन प्राइम मिनिस्टर फ्लाई करके कराची गया और रफली इस दे थल्ले सतलुज ब्यास रावी ये तीन दरिया एक्सक्लूसिवली अपर एंड लोअर राइपेरियन राइट्स ये ईस्ट पंजाब नूं मिले और चनाब झेलम और इंडस ये पाकिस्तान दे दरिया मन्ने गए। लगभग 20% पानी उहदे चों भारत अपनी जिहड़ा है वो जम्मू कश्मीर दियां एग्रीकल्चर नीड्स उसकी पावर और दूसरा कोई डैम नहीं बना सकता उसते जां दूजे वो पाकिस्तान दे दरिया ने। और ये एक फेयर ट्रीटी सी 1960 तो लैके विचाले थोड़े बहुत एक दो इशू आए और इसकी आर्बिट्रेशन जिहड़ा इंटरनेशनल कोर्ट ऑफ जस्टिस दे विच हुई। पर ये सो कॉल्ड संदूर ऑपरेशन तो बाद इंडिया ने यूनीलैटरली ऐलान करता कि जी असी पाकिस्तान इस ट्रीटी नूं नहीं मानते, असी पाकिस्तान का पानी रोकांगे। हुण रोकण लई जा रहा है डैम बनाणगे डाइवर्ट करनगे जिवें पंजाब का पानी जिहड़ा है वो डाइवर्ट करके राजस्थान और हरियाणा और दूसरे दिल्ली आदि नूं दिता जा रहा है। हुण इस दे उत्ते जनरल आसिम मुनीर ने बड़ी स्पष्टता दे नाल टैंपा दे पाकिस्तानी डायस्पोरा दे इस इकट्ठ दे विच कहा कि भाई कश्मीर साडी जगलर वेन है और ये इंडिया दी इंटरनल मैटर नहीं है, ये इंटरनेशनल इशू है। और इस दे विच और एग्जैक्टली उन्होंने ये कहा कि भी जे भारत समझदा है कि वो साडा पानी रोक के सानू स्टाव कर सकता है तो ये गल याद रखे, वी विल वेट फॉर इंडिया टू बिल्ड ए डैम कि असीं इंतजार करांगे भी बनाओ डैम। वैन दे डू सो वी विल डिस्ट्रॉय इट। जो ही बनाया सी मार के मिसाइलां इहदे तुखम उड़ा देंगे इन्हां दे सने डैम दे। और इस दे उत्ते उन्होंने ये कहा कि भी ये जिहड़ा डिनर भी सी ये ब्लैक टाई डिनर सी और इस दे विच उन्होंने कहा भी ये जिहड़ा इंडस रिवर है इट्स नॉट द इंडियाज़ फैमिली प्रॉपर्टी, इनके बाप की जागीर नहीं है। और ये उन्होंने कहा भी साढ़े कोल कोई इंडिया के जिहड़े डिज़ाइन है इस किस्म के नेफीरियस डिज़ाइन डर्टी डिज़ाइन उन्होंने अंडू करने दे लई साढ़े कोल बहुत साधन है। साढ़े कोल मिसाइलों की कमी ना मुक्कण वाली साढ़े कोल मिसाइलों की गिणती है और असी जिहड़ा है ऑलरेडी इंडिया ने अपने ऑपरेशन संदूर राहीं ये देख लिया उन्होंने पाकिस्तान की सॉवरनिटी वायलेट की और असी जिहड़ा है इस दे विच भारत नूं जिहड़ा वो सबक सिखाया। और ये उन्होंने कहा भी जे कोई भी बाईलैटरल कन्फ्लिक्ट हुंदा है जिहड़ी भी भारत की किसी गलती करके तो ये भारत वालों किया गया ह्यूज बलंडर होएगा और इसका असी मूँह तोड़ जवाब देंगे। कश्मीर साडी जगलर वेन है और ये जिहड़ा उन्होंने ये कहा भी पानी जे रोकण की कोशिश करनगे तो इसनूं असी उस डैम नूं उड़ा देंगे। हुण इस दे उत्ते भी इन्होंने पूरा जिहड़ा वो इस किस्म की हैडलाइन उन्होंने ANI जिहड़ी न्यूज़ एजेंसी उन्होंने कहा पाक आर्मी चीफ आसिम मुनीर सेज विल डिस्ट्रॉय डैम इफ इंडिया बिल्ड्स ऑन इंडस रिवर रिपीट्स जगलर वेन रिमार्क ड्यूरिंग हिज US विजिट। पर मैं समझदा भी जड़ियाँ ये तो पब्लिक रिलेशन भी है जिथे तुसी अपनी कौम का मोराल भी अप करते हो डिफाइंस भी देंदे हो भारत नूं भी कंपनी छड़ी है। पर मैनूं ये लगता है भी ईवन डिप्लोमैटिकली भी जनरल आसिम मुनीर जां पाकिस्तान दे जिहड़े भी उन्हां दे नाल सैनेट डेलीगेशन भी आया उन्होंने एक वड्डी कामयाबी हासिल की है कि अमरीका ने बलोचिस्तान लिबरेशन आर्मी नूं
ਫੋਰਨ ਟੈਰਰਿਸਟ ਆਰਗੇਨਾਈਜੇਸ਼ਨ ਐਲਾਨ ਦਿੱਤਾ, ਉਸ ਲਿਸਟ ਦੇ ਵਿੱਚ ਪਾ ਦਿੱਤਾ ਹੈ। ਸਾਡੇ ਕੋਲ ਓਰੀਜਨਲ ਪ੍ਰੈਸ ਰਿਲੀਜ਼ ਹੈ US ਡਿਪਾਰਟਮੈਂਟ ਆਫ ਸਟੇਟ ਦੀ। ਸੈਕਟਰੀ ਮਾਰਕੋ ਰੂਬੀਓ ਨੇ ਕਿਹਾ ਕਿ ਵੀ ਇਹ ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਔਰ ਉਹਨਾਂ ਦੀ ਆਊਟਫਿਟ ਮਜੀਦ ਬ੍ਰਿਗੇਡ, ਉਹਨਾਂ ਨੇ ਕਿਹਾ ਕਿ ਵੀ ਅੱਜ ਡਿਪਾਰਟਮੈਂਟ ਆਫ ਸਟੇਟ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਔਰ ਉਸ ਦੀਆਂ ਅੱਗੋਂ ਜਿਹੜੀ ਬ੍ਰਾਂਚ ਹੈ ਦਾ ਮਜੀਦ ਬ੍ਰਿਗੇਡ ਉਹਨੂੰ ਫੋਰਨ ਟੈਰਰਿਸਟ ਆਰਗੇਨਾਈਜੇਸ਼ਨ FTO ਐਲਾਨਿਆ। ਔਰ ਨਾਲ ਹੀ ਕਿਹਾ ਕਿ ਮਜੀਦ ਬ੍ਰਿਗੇਡ ਜਾਂ ਇਹ BLA ਇਹ ਜਿਹੜੀਆਂ ਨੇ ਆਲਰੇਡੀ ਇਹਨਾਂ ਦੇ ਉੱਤੇ ਗਲੋਬਲ ਟੈਰਰਿਸਟ ਡੈਜ਼ਿਗਨੇਸ਼ਨ ਵੀ ਲਾ ਦਿੱਤਾ ਹੈ। ਇਹ BLA ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਤਾਂ ਉਹਨਾਂ ਨੇ 2019 ਦੇ ਵਿੱਚ ਹੀ ਐਲਾਨਿਆ ਹੋਇਆ ਸੀ, ਪਰ ਇਹਦੀ ਉਹਨਾਂ ਨੇ ਦਾ ਮਜੀਦ ਬ੍ਰਿਗੇਡ ਬਣਾਈ, ਉਹਨੂੰ ਹੁਣ ਐਲਾਨਿਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ 2024 ਦੇ ਵਿੱਚ BLA ਨੇ ਇਹ ਕਲੇਮ ਕੀਤਾ ਸੀ ਕਿ ਉਹਨੇ ਸੁਸਾਈਡ ਅਟੈਕ ਕੀਤਾ 에ਅਰਪੋਰਟ ਦੇ ਉੱਤੇ ਕਰਾਚੀ ਦੇ ਨੇੜੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ਦੇ। ਤੇ 2025 'ਚ BLA ਨੇ ਕਲੇਮ ਕੀਤਾ ਜਿਹੜੀ ਮਾਰਚ ਮਹੀਨੇ ਦੇ ਵਿੱਚ ਹਾਈਜੈਕਿੰਗ ਹੋਈ ਸੀ ਜਫਰ ਐਕਸਪ੍ਰੈਸ ਟ੍ਰੇਨ ਦੀ, ਜਿਹੜੀ ਕੋਟਾ ਤੋਂ ਪਿਸ਼ਾਵਰ ਜਾ ਰਹੀ ਸੀ, ਜਿਹਦੇ 'ਚ 31 ਸਿਵਲੀਅਨ ਮਾਰੇ ਗਏ ਸੀ ਔਰ ਸਿਕਿਉਰਿਟੀ ਪਰਸਨਲ ਔਰ 300 ਦੇ ਕਰੀਬ ਪੈਸੇਂਜਰਸ ਨੂੰ ਹੋਸਟੇਜ ਬਣਾਇਆ ਗਿਆ ਸੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਅੱਜ ਜਿਹੜਾ ਸਟੇਟ ਡਿਪਾਰਟਮੈਂਟ ਨੇ ਐਕਸ਼ਨ ਲਿਆ ਹੈ ਇਹ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਰਿਜ਼ੋਲਵ ਦੱਸਦਾ ਹੈ ਕਿ ਵੀ ਅਸੀਂ ਕਾਊਂਟਰ ਟੈਰਰਿਜ਼ਮ ਲਈ ਵਚਨਬੱਧ ਹੈ ਔਰ ਇਹ ਟੈਰਰਿਸਟ ਡੈਜ਼ਿਗਨੇਸ਼ਨ ਇਹ ਕ੍ਰਿਟੀਕਲ ਹੁੰਦੀ ਹੈ ਇਸ ਸਾਰੇ ਦੇ ਵਿੱਚ, ਜਦੋਂ ਕਿ ਤੁਸੀਂ ਇਹ ਦੱਸਣਾ ਹੈ ਕਿ ਤੁਸੀਂ ਟੈਰਰਿਜ਼ਮ ਦੇ ਖਿਲਾਫ ਜਿਹੜਾ ਹੈ ਉਹ ਪੂਰੇ ਵਚਨਬੱਧ ਹੋ ਕੇ ਤੁਸੀਂ ਜਿਹੜਾ ਇਸ ਦੀ ਜੜ ਮੁਕਾਣੀ ਹੈ ਦਹਿਸ਼ਤਗਰਦੀ ਦੀ। ਸੋ ਮੈਂ ਸਮਝਦਾ ਵੀ ਇਹ ਉਹਨਾਂ ਦੀ ਆਮਦ ਦੇ ਮੌਕੇ ਇਹ ਬਲੋਚਿਸਤਾਨ ਲਿਬਰੇਸ਼ਨ ਔਰ ਇਹ ਇੰਡੀਅਨ ਰਾਹ ਦੀ ਆਊਟਫਿਟ ਹੈ, ਇਸ ਲਈ ਇਹ ਹੋਰ ਵੀ ਇੰਪੋਰਟੈਂਟ ਬਣ ਜਾਂਦਾ। ਜੋ ਡਾਇਸਪੋਰਾ ਪਾਕਿਸਤਾਨੀ ਕਮਿਊਨਿਟੀ ਦੇ ਇਕੱਠ ਦੇ ਵਿੱਚ ਕਿਹਾ ਉਹ ਤਾਂ ਆਪਣੀ ਥਾਂ ਹੈ, ਉਹ ਤਾਂ ਇੰਡੀਆ ਦੀ ਕੰਜ਼ੰਪਸ਼ਨ ਲਈ ਔਰ ਠੀਕ ਜਿਹੜਾ ਤੀਰ ਨਿਸ਼ਾਨੇ ਤੇ ਲੱਗਾ, ਪਰ ਮੈਂ ਸਮਝਦਾ ਵੀ ਇਹ ਇੰਡੀਆ ਦੀ ਰਾਹ ਨੂੰ ਔਰ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਵੀ ਇਹ ਮੈਸੇਜ ਦਿੱਤਾ ਕਿ ਜੋ ਤੁਸੀਂ ਬਲੋਚਿਸਤਾਨ ਦੇ ਵਿੱਚ ਦਹਿਸ਼ਤਗਰਦੀ ਕਰ ਰਹੇ ਹੋ, ਆਲਰੇਡੀ ਵਿਦਨ ਬਲੋਚਿਸਤਾਨ ਪਾਕਿਸਤਾਨੀ ਫੌਜ ਵੱਲੋਂ ਇੱਕ ਜਿਹੜਾ ਕੌਂਬਿੰਗ ਆਪਰੇਸ਼ਨ ਵੀ ਕੀਤਾ ਜਾ ਰਿਹਾ ਔਰ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜੇ ਅਮਰੀਕਾ ਨਾਲ ਇਸ ਕਿਸਮ ਦਾ ਉਹਨੂੰ ਦਹਿਸ਼ਤਗਰਦ ਬਣਾ ਕੇ ਉਸ ਜਮਾਤ ਨੂੰ ਖੜਾ ਹੋ ਗਿਆ ਤੇ ਪਾਕਿਸਤਾਨ ਦੀ ਫੌਜ ਨੇ ਪਹਿਲਾਂ ਵੀ ਬੜੀ ਕਾਮਯਾਬੀ ਦੇ ਨਾਲ ਉਹ ਸਵਾਤ ਵੈਲੀ ਦੇ ਵਿੱਚ ਜਾਂ ਜਿਹੜਾ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੀਆਂ ਦਾ ਏਜੰਸੀ ਏਰੀਆ ਸੀ ਉਹਨਾਂ ਦੇ ਵਿੱਚ ਵੀ ਪਾਕਿਸਤਾਨੀ ਫੌਜ ਨੇ ਔਰ ਪਾਕਿਸਤਾਨੀ ਫੌਜ ਵਾਰ ਹਾਰਡਨਡ ਹੈ। ਐਵੇਂ ਨਹੀਂ ਅਮਰੀਕਾ ਨੇ ਆਪਣਾ ਵੇਟ ਪਿੱਛੇ ਸੁੱਟਿਆ, ਪਿਛਲੇ 30-35 ਸਾਲਾਂ 'ਚ ਉਹਨਾਂ ਨੇ ਜਿਹੜਾ ਉਹ ਬਹੁਤ ਸਖਤ ਦਹਿਸ਼ਤਗਰਦੀ ਉਹ ਭਾਰਤ ਵੱਲੋਂ ਵੀ ਉੱਥੇ ਸੁੱਟੀ ਜਾਂਦੀ ਹੈ, ਕਿਸੇ ਸਟੇਜ 'ਤੇ ਈਰਾਨ ਵੀ ਭਾਰਤ ਦੇ ਨਾਲ ਰਲ ਕੇ ਸ਼ਰਾਰਤ ਕਰਦਾ ਸੀ। ਸੋ ਸਾਨੂੰ ਇਹ ਲੱਗਦਾ ਕਿ ਵੀ ਅਮਰੀਕਾ ਦੇ ਫੌਜੀ ਸਰਕਲਸ ਨੇ, ਪੈਂਟਾਗਨ ਨੇ, ਇਹਨਾਂ ਦੀ CIA ਨੇ ਔਰ ਜਿਹੜੇ ਪਾਲਿਸੀ ਮੇਕਰਸ ਉਹਨਾਂ ਨੇ ਦੇਖਿਆ ਕਿ ਭਾਰਤ ਤਾਂ ਚੀਨ ਤੋਂ ਤਾਂ ਪਿਟਿਆ ਹੀ ਪਿਟਿਆ ਸੀ ਗਲਵਾਨ ਵੈਲੀ 'ਚ, ਆ 4 ਰੋਜ਼ਾ ਜੰਗ ਦੇ ਵਿੱਚ ਪਾਕਿਸਤਾਨ ਤੋਂ ਵੀ ਜੁੱਤੀਆਂ ਖਾਧੀਆਂ ਨੇ। ਸੋ ਉਹਨਾਂ ਨੂੰ ਇਹ ਲੱਗਾ ਕਿ ਵੀ ਔਰ ਟਰੰਪ ਵੈਸੇ ਵੀ ਹਮੇਸ਼ਾ ਜਿਹੜਾ ਜੇਤੂ ਹੈ ਜਾਂ ਜਿਹੜਾ ਵਿਨਰ ਹੈ ਉਸ ਦੇ ਨਾਲ ਹੁੰਦਾ ਹੈ ਔਰ ਵਾਕਿਆ ਹੀ ਵੈਸੇ ਵੀ ਨਥਿੰਗ ਸਕਸੀਡਸ ਲਾਈਕ ਸਕਸੈਸ। ਸੋ ਇਹ ਵੀ ਪਾਕਿਸਤਾਨ ਦੀ ਡਿਪਲੋਮੈਟਿਕ ਸਕਸੈਸ ਵੀ ਹੈ ਜਿਹੜੀ ਸਟੇਟ ਡਿਪਾਰਟਮੈਂਟ ਰਾਹੀਂ ਇਸ ਜਥੇਬੰਦੀ ਨੂੰ ਜਿਹੜਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੀ ਹੀ ਆਊਟਫਿਟ ਹੈ ਉਸ ਨੂੰ ਦਹਿਸ਼ਤਗਰਦ ਐਲਾਨਿਆ ਗਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।